मेरे सज्जनों, बेलियो ते बजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है शेर दा विआह। इस दास्तान दी फरमाइश करदे ने चीचा वतनी तो मुहम्मद अकबर, कराची तो मुहम्मद नदीम, लाहौर तो शायर यूसुफ यार, फैसलाबाद तो रियाज अहमद, शोरकोट चंग तो मुहम्मद अरशद चट्ठा जट, हवेली लखा तो मुहम्मद शरीफ, चीचा वतनी तो मुहम्मद अकबर, फौजी मुहम्मद सदीक, बाबा मलंग, आबद अली ते मुहम्मद अब्दुल्ला, कड़ियां वाले तो हाजी मुश्ताक अहमद, अशफाक अहमद अंसारी, सियालकोट तो मास्टर मुहम्मद नवाज चौहान, चढ़दे पंजाब तो बिट्टू लहरी, दर्शन लाल, जसविंदर संधू, आकाश बराड़, गुरप्रीत टंडन, वजीर सिंह, संधू मोगेवाला, ओम प्रकाश, रमेश चंदर, पिंतू कमोज, पूजा कंबोज, सुरिंदर पाल, धीरज चौधरी, इटली तो जफर बबली पट्टी, स्पेन तो शबीर हुसैन आज़ाद, इंग्लैंड तो बलबीर सिंह कंवल। ते मेरे सज्जनों, हुण आउने आ असीं अपनी अज दी दास्तान वल्ले। किसे मुल्क ते एक बादशाह हुकूमत करदा सी। ਉਹਦੇ 4 बेटे सन। जदों ਉਹ बड़ा सख्त बीमार हो गया, बड़े बड़े हकीम तबीब बुलाए गए, पर किसे नूं ਉਹਦੀ मरज़ ਦਾ पता ना लगा। नजूमिया नूं सद्दिया गया। नजूमिया ने दस्सिया, बादशाह सलामा, तुसी अपनी भैन ते भाणजे नाल सफ़र ते गए सो। एक जंगल विच तुसी एक जादूगर नूं मिले सी ते ਉਹਨੂੰ आख्या सी तू ਇਹ गंदा अमल करना छड्ड दे। जादूगर तेरा वैरी बन गया ते ਉਹਨੇ तेरे ते जादू कर दिता। तेरे भांजे दी भी जादू करके शक्ल बदल गई। हुण तेरा बचना मुश्किल है। इस तो बाद ਉਹਨੇ अपने 4 पुत्रां नूं बुलाया ते नसीहत कीती भई जदों मैं मर जावां ते 3-4 दिन मेरी कबर ते पैरा देना। ਜਿਹੜਾ सारी रात पैरा देंदा रहेगा ਉਹੋ ही मेरे तखत दा वारस बनेगा। ਜਿਹੜਾ बादशाह बनेगा ਉਹੋ ही मेरी धी दी शादी भी करेगा। शादी ਲਈ ਜਿਹੜਾ रिश्ता पहलों आवेगा ਉਹਦੇ ਨਾਲ ही शादी कीती जावे, ਉਹ ਭਾਵੇਂ ਇਨਸਾਨ ਹੋਵੇ ਜਾਂ ਜਾਨਵਰ। ਜਦੋਂ ਬਾਦਸ਼ਾਹ ਮਰ ਗਿਆ ਤੇ ਫੇਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਪਹਿਲੀ ਰਾਤੀ ਵੱਡਾ ਪੁੱਤਰ ਕਬਰ ਤੇ ਪੈਰਾ ਦਿੰਦਾ, ਅੱਧੀ ਰਾਤੀ ਕਬਰਾਂ ਦੇ ਵਿੱਚ ਕੀ ਉਹ ਸੱਜਣੋ ਵੇਂਦਾ। ਉੱਚਾ ਲੰਮਾ ਕਾਲਾ ਜਿਹਾ ਜਨਕ ਨਜ਼ਰੀ ਆਇਆ, ਵੇਖੇ ਜੀਓ ਜਨ ਦੇ ਵੱਲੇ ਡਾਡਾ ਸੀ ਘਬਰਾਇਆ। ਵੇਖਿਆ ਉਹਨੇ ਜਨ ਜਿਉਂਦਾ ਦੁੜਕੀ ਉਸਨੇ ਲਾਈ, ਛੱਡੀ ਕਬਰ ਪਿਓ ਦੀ ਉਹਨੇ ਆਪਣੀ ਜਾਨ ਬਚਾਈ। दूजी राती दूजा जाके कबर ते यार खलोता, बन के आया जन जी उथे वड्डा सारा खोता। डरिया भी नथिया उथों, ਨੱਠਿਆ ਉਥੋਂ ਮਹਿਲਾਂ ਦੇ ਵਿੱਚ ਆਇਆ। ਆ ਕੇ ਉਹਨੇ ਦੂਜਿਆਂ ਭਾਈਆਂ ਨੂੰ ਸਾਰਾ ਹਾਲ ਸੁਣਾਇਆ। ਤੀਜਾ ਪੈਰਾ ਦੇ ਜਾ ਕੇ ਸੱਜਣੋ ਤੀਜੀ ਰਾਤੀ, ਬਣਦਾ ਸੀ ਉਹ ਵੱਡਾ ਬਹਾਦਰ ਸੱਜਣੋ ਗੱਲੀ ਬਾਤੀ। ਉਹ ਵੀ ਦਰਿਆ ਜਨ ਦੇ ਕੋਲੋਂ ਆ ਡਿੱਗਾ ਵਿੱਚ ਮੈਲੀ। ਡਰ ਬੰਦੇ ਨੂੰ ਤਾਂ ਹੀ ਲੱਗਦਾ ਭਰਿਆ ਹੋਵੇ ਵੈਲੀ। ਚੌਥਾ ਸਭ ਤੋਂ ਛੋਟਾ ਜਿਹੜਾ
ਬੇਈਮਾਨੀ ਜਾਖਲਾ ਵਿੱਚ ਕਬਰਾਂ ਦੇ ਉਹ ਜਿਨ ਜੀ ਉੱਥੇ ਆਇਆ ਕੀਤਾ ਵਾਰ ਜੀ ਉਸਨੇ ਜਿਨ ਤੇ ਹੱਥੋਂ ਦਾ ਜੀ ਲਾਇਆ ਚੀਕਾ ਮਾਰ ਕੇ ਜਨ ਜੀ ਨੱਠਿਆ ਫਿਰ ਨੀ ਮੁੜ ਕੇ ਆਇਆ ਦਿੱਤਾ ਕਾਲ ਜੀ ਬਾਪ ਨੂੰ ਉਹਨੇ ਪੂਰਾ ਕਰ ਵਿਖਾਇਆ ਹੋਈ ਖਲਕਤ ਰਾਹ ਦੀ ਸਾਰੀ ਤਖਤ ਦਿੱਤਾ ਜੀ ਉਹਨੂੰ ਫਿਕਰ ਹੋਈ ਫਿਰ ਉਹਨੂੰ ਯਾਰੋ ਰਿਸ਼ਤਾ ਦੇਵਾਂ ਕਿਨੂੰ ਬਾਪ ਨੇ ਇੱਕ ਹੀ ਗੱਲ ਸੀ ਕੀਤੀ ਗਿੱਦੜਾ ਤੇ ਬੁਗਿਆੜਾ ਕਰਕੇ ਸ਼ਾਦੀ ਡੰਗਰਾਂ ਦੇ ਨਾਲ ਭੈਣ ਕਿਉਂ ਸੂਲੀ ਚਾੜਾ ਮੇਰੇ ਸੱਜਣੋ, ਜਦੋਂ ਛੋਟਾ ਬਾਦਸ਼ਾਹ ਬਣ ਗਿਆ ਤੇ ਉਹਨੂੰ ਇਹ ਫਿਕਰ ਖਾਈ ਜਾ ਰਹੀ ਸੀ ਭਈ ਬਾਪ ਨੇ ਇਹ ਕੀ ਵਸੀਅਤ ਕਰ ਛੱਡੀ ਏ, ਜਿਹੜਾ ਵੀ ਪਹਿਲੋਂ ਰਿਸ਼ਤਾ ਲੈ ਕੇ ਆਵੇਗਾ ਭਾਵੇਂ ਉਹ ਜਾਨਵਰ ਹੋਵੇ ਜਾਂ ਇਨਸਾਨ, ਮੇਰੀ ਭੈਣ ਦਾ ਵਿਆਹ ਉਹਦੇ ਨਾਲ ਹੋਵੇਗਾ। ਪਰ ਉਹ ਇਸ ਵਸੀਅਤ ਦੇ ਹੱਥੋਂ ਮਜਬੂਰ ਵੀ ਸੀ। ਇੱਕ ਦਿਨ ਉਹ ਤਖਤ ਤੇ ਬੈਠਾ ਸੀ ਭਈ ਇੱਕ ਸ਼ੇਰ ਦਰਬਾਰ ਵਿੱਚ ਆ ਵੜਿਆ। ਸਾਰੇ ਦਰਬਾਰੀ ਡਰ ਕੇ ਭੱਜ ਗਏ, ਪਰ ਬਾਦਸ਼ਾਹ ਆਪਣੀ ਜਗ੍ਹਾ ਤੇ ਬੈਠਾ ਰਿਹਾ। ਸ਼ੇਰ ਨੇ ਕੋਲ ਆ ਕੇ ਦੁਮ ਹਿਲਾਣੀ ਸ਼ੁਰੂ ਕਰ ਦਿੱਤੀ ਤੇ ਇਨਸਾਨੀ ਜ਼ਬਾਨ ਵਿੱਚ ਬੋਲਿਆ, ਬਾਦਸ਼ਾਹ ਮੈਂ ਸ਼ਹਿਜ਼ਾਦੀ ਦਾ ਰਿਸ਼ਤਾ ਲੈਣ ਆਇਆ ਵਾਂ। ਇਹ ਤੇਰੇ ਬਾਪ ਦੀ ਵਸੀਅਤ ਸੀ, ਤੂੰ ਇਹਨੂੰ ਪੂਰਾ ਕਰ। ਬਾਦਸ਼ਾਹ ਸ਼ੇਰ ਨੂੰ ਗੱਲਾਂ ਕਰਦਿਆਂ ਵੇਖ ਕੇ ਬੜਾ ਹੈਰਾਨ ਹੋਇਆ, ਪਰ ਉਹ ਮਜਬੂਰ ਸੀ। ਕੀ ਕਰਦਾ, ਉਹਨੇ ਸ਼ਹਿਜ਼ਾਦੀ ਦੀ ਸ਼ਾਦੀ ਉਸ ਸ਼ੇਰ ਨਾਲ ਕਰ ਦਿੱਤੀ। ਸ਼ੇਰ ਸ਼ਹਿਜ਼ਾਦੀ ਨੂੰ ਆਪਣੀ ਕੰਧ ਤੇ ਬਿਠਾ ਕੇ ਜੰਗਲ ਵੱਲ ਦੌੜ ਗਿਆ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਸ਼ੇਰ ਜਦੋਂ ਜੀ ਤੁਰ ਗਿਆ ਉੱਥੋਂ ਸ਼ੇਰ ਜਦੋਂ ਜੀ ਤੁਰ ਗਿਆ ਉੱਥੋਂ ਨਾਲ ਗਈ ਸ਼ਹਿਜ਼ਾਦੀ ਸੋਚਣ ਲੱਗਾ ਕਿਉਂ ਕੀਤੀ ਮੈਂ ਭੈਣ ਦੀ ਏ ਬਰਬਾਦੀ ਸੱਦਿਆ ਉਹਨੇ ਫਿਰ ਨਜੂਮੀ ਪੁੱਛਣ ਲੱਗਾ ਕਾਰਾ ਕਿਸ ਕਾਰਨ ਵਸੀਅਤ ਕਰ ਗਿਆ ਦੱਸੋ ਬਾਪ ਹਮਾਰਾ ਆਖਣ ਲੱਗੇ ਇੱਕ ਦਰਵੇਸ਼ ਜੰਗਲ ਦੇ ਵਿੱਚ ਰਹਿੰਦਾ ਸਾਰੀ ਯਾਰ ਹਕੀਕਤ ਜਾ ਕੇ ਬਾਦਸ਼ਾਹ ਉਸ ਨੂੰ ਕਹਿੰਦਾ ਦੱਸਿਆ ਉਹਨੂੰ ਜਾਦੂਗਰ ਦਾ ਬਾਬੇ ਥਾਂ ਟਿਕਾਣਾ ਜਿਹਦੇ ਕਰਕੇ ਬਾਦਸ਼ਾਹ ਉੱਤੇ ਵਰਤਿਆ ਸਾਰਾ ਪਾਣਾ ਜਿਨ ਵੀ ਉਸ ਦਾ ਹੈ ਕਲਾਇਆ ਜਿਨ ਵੀ ਉਸ ਦਾ ਹੈ ਕਲਾਇਆ ਜਿਹੜਾ ਆਣ ਡਰਾਵੇ ਉਹ ਪਹਾੜੀ ਬਾਤ ਪੁਰਾਣੀ ਕੋਈ ਨਾ ਡਰਦਾ ਜਾਵੇ ਸ਼ੀਸ਼ਾ ਲੈ ਜਾ ਬੱਚਾ ਮੇਥੋਂ ਉਸ ਤੋਂ ਯਾਰ ਬਚਾਵੇ ਕੀਤਾ ਉਸ ਦਾ ਜਾਦੂ ਕੋਈ ਤੇਰੇ ਵੱਲ ਨਾ ਆਵੇ ਜਾਦੂ ਸਰਦਾ ਜਾਦੂਗਰ ਤੇ ਸ਼ੇਰ ਬੰਦਾ ਬਣ ਜਾਵੇ ਤੇਰੀ ਪੁੱਪੀ ਦਾ ਉਹ ਮੁੰਡਾ ਭੈਣ ਤੇਰੀ ਨੂੰ ਵਿਆਵੇ ਲੈ ਕੇ ਸ਼ੀਸ਼ਾ ਤੁਰਿਆ ਉੱਥੋਂ ਵੱਲ ਪਹਾੜੀ ਦੇ ਜਾਂਦਾ
ਬਚ ਕੇ ਆ ਗਿਓ ਸ਼ਾਹ ਜਾਦੂਗਰ ਫਰਮਾਂਦਾ ਹੁਣ ਨਾ ਜਾਵੀਂ ਇੱਥੋਂ ਭੱਜ ਕੇ ਹੁਣ ਨਾ ਜਾਵੀਂ ਇੱਥੋਂ ਭੱਜ ਕੇ ਜਿਨ ਦਾ ਹੱਥ ਤੂੰ ਲਾਇਆ ਕੂਕਾ ਮਾਰਦਾ ਉਹੀ ਜਨ ਦੀ ਉਹੀ ਉੱਥੇ ਆਇਆ ਆਖਣ ਲੱਗਾ ਖਾਵਾ ਇਹਨੂੰ ਹੁਕਮ ਕਰੋ ਜੇ ਮੈਨੂੰ ਜਾਨ ਨਹੀਂ ਦੇਣਾ ਭੱਜ ਕੇ ਸ਼ਾਹ ਹੁਣ ਅਸਾਂ ਨੇ ਤੈਨੂੰ ਮੇਰੇ ਸੱਜਣੋ ਜਾਦੂਗਰ ਨੂੰ ਬਾਦਸ਼ਾਹ ਕਹਿਣ ਲੱਗਾ ਤੇਰੇ ਵਿੱਚ ਜੇ ਤਾਕਤ ਏ ਤੇ ਤੂੰ ਮੇਰਾ ਮੁਕਾਬਲਾ ਕਰ ਇਸ ਜਿੰਨ ਨੂੰ ਤੇ ਮੈਂ ਪਹਿਲੇ ਹੀ ਹਰਾ ਚੁੱਕਾ ਵਾਂ। ਜਾਦੂਗਰ ਨੇ ਜਿੰਨ ਨੂੰ ਪਿਛਾ ਕੀਤਾ ਤੇ ਆਪਣੇ ਜਾਦੂ ਨਾਲ ਅੱਗ ਦਾ ਗੋਲਾ ਬਣਾ ਕੇ ਬਾਦਸ਼ਾਹ ਵੱਲ ਸੁੱਟਿਆ। ਬਾਦਸ਼ਾਹ ਨੇ ਅੱਗੇ ਸ਼ੀਸ਼ਾ ਕਰ ਦਿੱਤਾ। ਉਹ ਅੱਗ ਦਾ ਗੋਲਾ ਸ਼ੀਸ਼ੇ ਨਾਲ ਟਕਰਾ ਕੇ ਜਾ ਕੇ ਫਿਰ ਜਾਦੂਗਰ ਤੇ ਪੈ ਗਿਆ। ਜਾਦੂਗਰ ਨੂੰ ਕਿਵੇਂ ਅੱਗ ਲੱਗਦੀ ਏ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਕੀਤਾ ਉਹਨੇ ਸ਼ੀਸ਼ਾ ਅੱਗੇ ਕੀਤਾ ਉਹਨੇ ਸ਼ੀਸ਼ਾ ਅੱਗੇ ਅੱਗ ਪਿਛਾ ਵੱਲ ਜਾਂਦੀ ਪੈ ਗਈ ਉੱਤੇ ਜਾਦੂਗਰ ਤੇ ਉਹਨੂੰ ਯਾਰ ਜਲਾਂਦੀ ਸੜਦਾ ਮਾਰੇ ਚੀਕਾਂ ਉੱਤੇ ਜਾਨ ਬਖਸ਼ ਦਿਓ ਮੇਰੀ ਕੋਈ ਗੁਨਾਹ ਨਾ ਕਰਸਾ ਮੁੜ ਕੇ ਛੱਡਾਂ ਸ਼ਾਹੀ ਤੇਰੀ ਇਹਨੇ ਤੈਨੂੰ ਉਹੀ ਸ਼ੇਰ ਦੀ ਉਹ ਵੀ ਉੱਥੇ ਆਇਆ ਜਿਸ ਬੰਦੇ ਨੂੰ ਜਾਦੂਗਰ ਨੇ ਜਾਨਵਰ ਯਾਰ ਬਣਾਇਆ ਜਿਵੇਂ ਜਿਵੇਂ ਉਹ ਸੜਦਾ ਜਾਵੇ ਠੀਕ ਹੋਵੇ ਉਹ ਬੰਦਾ ਸੜ ਕੇ ਮਰ ਗਿਆ ਜਾਦੂਗਰ ਦੀ ਸ਼ੈਤਾਨ ਲੈਣ ਜਿਗੰਦਾ ਉਹ ਪੁੱਪੀ ਦਾ ਮੁੰਡਾ ਸ਼ਾਨੇ ਉਹ ਪੁੱਪੀ ਦਾ ਮੁੰਡਾ ਸ਼ਾਨੇ ਸੀਨੇ ਨਾਲ ਜਿਲਾਇਆ ਆ ਕੇ ਉਹਨੇ ਵਿੱਚ ਮਹਿਲਾਂ ਦੇ ਵਿਆਹ ਜੀ ਫਿਰ ਕਰਾਇਆ ਨਾ ਖੁਸ਼ੀ ਦੇ ਵਸਣ ਲੱਗ ਪਏ ਮੁੱਕਿਆ ਜਾਦੂ ਦਾ ਸਾਇਆ ਸੁਲਤਾਨੀ ਜੀ ਲਿਖਿਆ ਕਿੱਸਾ ਪੱਟੀ ਗਾ ਸੁਨਾਇਆ ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ ਇਹ ਸੀ ਸਾਡੀ ਅੱਜ ਦੀ ਕਹਾਣੀ ਜਿਹਦਾ ਮਤਲਬ ਇਹ ਵੇ ਭਈ ਬੁਰਾ ਕਰੋਗੇ ਤੇ ਤੁਹਾਡੇ ਨਾਲ ਵੀ ਬੁਰਾ ਹੀ ਹੋਵੇਗਾ ਭਲਾ ਕਰੋਗੇ ਤੇ ਤੁਹਾਡੇ ਨਾਲ ਵੀ ਭਲਾ ਹੀ ਹੋਵੇਗਾ। ਜਾਦੂ ਟੂਣੇ ਸਭ ਸ਼ੈਤਾਨੀ ਕੰਮ ਨੇ। ਜਿਹੜਾ ਇਸ ਹਾਲਤ ਵਿੱਚ ਮਰਦਾ ਏ ਉਹ ਸ਼ੈਤਾਨ ਦਾ ਚੇਲਾ ਏ ਤੇ ਅੱਲਾਹ ਤਾਲਾ ਨੂੰ ਉਹ ਪਸੰਦ ਨਹੀਂ। ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਜਾਦੂ ਟੂਣੇ ਤੇ ਤਾਵੀਜ਼ ਗੰਡੇ ਤੇ ਯਕੀਨ ਕਰਦੀਆਂ ਨੇ ਉਹਨਾਂ ਨੂੰ ਇਸ ਸ਼ੈਤਾਨੀ ਅਮਲ ਤੋਂ ਦੂਰ ਰਹਿਣਾ ਚਾਹੀਦਾ ਏ। ਇਹ ਅਮਲ ਅੱਲਾਹ ਤਾਲਾ ਨੂੰ ਪਸੰਦ ਨਹੀਂ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ।